अस्सलाम वालेकुम जी। वालेकुम सलाम। गल ये है जी, ਆਪਾਂ ਭਾਜੀ ਜਿੱਥੇ ਬੈਠੇ ਨੇ ਜੀ ਉੱਥੇ ਆਪਾਂ ਵੀਡੀਓ ਬਣਾ ਲਈ ਦੀ ਹੈ ਜੀ। ਵੈਰੀ ਗੁੱਡ। ਆਪਾਂ ਨੂੰ ਜੀ ਵੀਰ ਜੀ ਆ ਸੈੱਟ ਸੁੱਟ ਲੱਗਦੇ ਆ ਜੀ, ਉੱਤੇ ਕੈਮਰੇ ਲੱਗਦੇ ਜੀ, ਮੈਕ ਲੱਗ ਜਾਂਦਾ ਜੀ, ਕਦੀ ਖਰਾਬ ਹੋ ਜਾਂਦਾ ਜੀ, ਤਾਂ ਆਪਾਂ ਤੁਹਾਡੇ ਵਾਸਤੇ ਇੱਥੇ ਬੈਠੇ ਵੀਡੀਓ ਬਣਾ ਲੈਣੀ ਹੈ ਜੀ। ਵੈਰੀ ਗੁੱਡ। ਤਾਂ ਵੀਰ ਜੀ ਗੱਲ ਇਹ ਹੈ ਕਿ ਤੁਸੀਂ ਸਾਨੂੰ ਪਸੰਦ ਕਰਦੇ ਗਏ ਆ, ਇਹ ਤੁਹਾਡਾ ਜਿਹੜਾ ਬੜਾ ਆਸ਼ੀਰਵਾਦ ਸਾਡੇ ਸਿਰ ਤੇ ਹੈ, ਤੁਹਾਡਾ ਪਿਆਰ ਹੈ ਕਿ ਤੁਸੀਂ ਸਾਨੂੰ ਪਸੰਦ ਕਰਦੇ ਆ। ਔਰ ਗੱਲ ਇਹ ਹੈ ਜੀ ਕਿ ਸਾਡੇ 'ਚ ਇਹਨਾਂ ਸਾਰਿਆਂ 'ਚ ਐਸਾ ਕੁਝ ਵੀ ਨਹੀਂ ਹੈਗਾ ਵੀ ਜਿਹੜਾ ਤੁਸੀਂ ਇਹਨਾਂ ਨੂੰ ਪਸੰਦ ਕਰੋ। ਵੈਰੀ ਗੁੱਡ, ਬਹੁਤ ਅੱਛੇ। ਇਸ ਤੋਂ ਜੀ ਇਹ ਤੁਹਾਡੇ ਸਾਰਿਆਂ ਦੇ ਬੜੇ ਅਭਾਗੀ ਆ ਕਿ ਜੀ ਤੁਸੀਂ ਇਹਨਾਂ ਨੂੰ ਪਸੰਦ ਕਰਦੇ ਆ, ਤੇ ਵੈਸੇ ਇਹਨਾਂ 'ਚ ਇੱਕ ਟਕੇ ਦਾ ਕੋਈ ਟੈਲੈਂਟ ਨਹੀਂ ਹੈਗਾ ਜੀ ਸਾਰਿਆਂ 'ਚ ਇਹਨਾਂ 'ਚ। ਬਹੁਤ ਵੈਰੀ ਅੱਛੇ। ਗੁੱਡ। ਕੀ ਬਾਤ ਹੈ, ਕੀ ਬਾਤ। ਉਸਤਾਦ ਚ ਰੂਹ ਆ ਗਈ। ਤੁਸੀਂ ਇਹਨਾਂ ਦੀਆਂ ਗੱਲਾਂ ਪਸੰਦ ਕਰਦੇ ਆ ਜੀ, ਤਾਂ ਉਹ ਤੁਹਾਡੀ ਜਿਹੜੀ ਆ ਮਿਹਰਬਾਨੀ ਆ, ਤੁਹਾਡੀ ਕਿਰਪਾ ਇਹਨਾਂ ਤੇ। ਤਾਂ ਬਾਕੀ ਇਹ ਹੈ ਕਿ ਇਹ ਬੜੀ ਵੱਡੀ ਜਿਹੜੀ ਗੱਲ ਹੈ ਕਿ ਤੁਸੀਂ ਇਹਨਾਂ ਦੀਆਂ ਚਵਲਾਂ ਜਿਹੜੀਆਂ ਇਹ ਮਾਰਦੇ ਨੇ ਆ ਅਚਾਰ ਖਾ ਦੇ ਕਾ, ਤੇ ਇਹ ਤੁਸੀਂ ਪਸੰਦ ਕਰ ਲੈਣੇ ਜੀ। ਵੈਰੀ ਗੁੱਡ। ਉਹ ਯਾਰ ਤੂੰ ਢਿੱਡ ਤਾਂ ਅੰਦਰ ਕਰ ਲਾ ਆਪਣਾ ਭਾਈ, ਆਹ ਤਾਂ ਅੰਦਰ ਕਰ। ਉਸਤਾਦ ਜੀ ਐਡਾ ਢਿੱਡ ਦੇਖ ਕਿੱਥੇ ਆਇਆ ਪਿਆ ਤੇਰਾ। ਤੋਬਾ ਯਾ ਅੱਲਾ ਵੀ। ਉਸਤਾਦ ਜੀ ਦਾ ਢਿੱਡ ਤਾਂ ਦੇਖੋ ਜੋ। ਉਹ ਇਹਨੂੰ ਤਾਂ ਅੰਦਰ ਕਰ ਲਾ ਭਾਈ, ਸਾਡੇ ਤੇ ਦੇਖ ਲਾ ਵੀ ਮੇਰਾ ਹੈਗਾ, ਲੇਕਿਨ ਮੇਰਾ ਇੰਨਾ ਤੇ ਨਹੀਂ ਹੈਗਾ ਵੀ ਤੇਰਾ ਤਾਂ ਉੱਕਾ ਹੀ ਬਾਹਰ ਨੂੰ ਆਇਆ ਪਿਆ ਸਾਰਾ। ਨਹੀਂ ਮੈਂ ਤੁਹਾਨੂੰ ਕਿਹਾ ਵੀ ਸੀ ਕਿ ਢਿੱਡ ਦਾ ਜ਼ਿਕਰ ਨਾ ਕਰਨਾ। ਉਹ ਢਿੱਡ ਦਾ ਕੀ ਮੈਂ ਜ਼ਿਕਰ ਨਾ ਕਰਾਂ ਵੀ, ਉਹ ਤਾਂ ਮੇਰੇ ਕੋਲ ਅੱਲਾ ਮਾਫੀ ਕੋਈ ਸ਼ਬਦ ਨਹੀਂ ਹੈਗੇ ਵੀ ਮੈਂ ਕੀ ਤੈਨੂੰ ਇਹਦਾ ਦਿਆਂ ਤੈਨੂੰ। ਅੱਛਾ ਇਹਦਾ ਢਿੱਡ ਤੋਂ ਫੈਸਲਾ ਜੀ, ਇਹਦਾ ਤੰਦੂਰ ਬੰਦ ਕਰਕੇ ਤੇ ਤਸਲਾ ਨਹੀਂ ਬੂਤਾ ਮਾਰ ਦਿੰਦੇ, ਉਹ ਸੀਨ ਹੋਇਆ। ਦੇਖੋ ਤਾਂ ਸਹੀ ਯਾਰ, ਗੱਲ ਹੈ ਕਰਨ ਵਾਲੀ। ਲੋਕੀ ਮੂੰਹ ਮੱਥੇ ਲੱਗਦੇ, ਢਿੱਡ ਮੱਥੇ ਲੱਗਦਾ। ਆਹੋ ਦੱਸ ਹੁਣ ਜੂਤਾ ਖਾਣਾ ਲੋਕੀ ਮੱਥਿਆਂ ਦੇ ਢਿੱਡੋਂ ਦੁਖਦਾ। ਢਿੱਡ ਤਾਂ ਦੇਖੋ ਜੋ ਫੌਜੀ ਨੇ ਵੀ ਸਰਾ ਲਵੇਟਿਆ। ਲਓ ਦੇਖ ਲਓ। ਅੱਛਾ ਇਹਦਾ ਕੋਈ ਇਲਾਜ ਹੈ ਤੇਰੇ ਕੋਲ ਵੀਰੇ? ਇਲਾਜ ਮੇਰੇ ਕੋਲ ਹੈ ਜੀ। ਵੀਰੇ ਇਹਦਾ ਕੋਈ ਇਲਾਜ ਦੱਸ। ਉਸਤਾਦ ਜੀ ਤੇਰੇ ਜ਼ਿੰਦਗੀ ਕੋਲ ਬਣ ਮਹਿਸੂਸ ਨਹੀਂ ਹੁੰਦਾ? ਕਸਮ ਵਾਲੀ ਗੱਲ, ਜ਼ਿੰਦਗੀ ਬਣ ਜਾਏਗੀ ਉਸਤਾਦ ਜੀ। ਮੈਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਪੇਟ 'ਚੋਂ ਨਾ ਕੋਈ ਮੁੱਕੇ ਮਾਰਦਾ। ਓਏ ਹੋਏ ਹੋਏ। ਉਸਤਾਦ ਜੀ ਨੇ ਗਾਣਾ ਹੀ ਪੁੱਠਾ ਕੀਤਾ, ਦਰਦ ਢਿੱਡੋਂ ਕੇ ਕੰਮ ਹੋ ਜਾਤੇ। ਵੀਰੇ ਇਹਨੂੰ ਕੋਈ ਸਮਝਾ ਯਾਰ, ਇਹਨੂੰ ਕੋਈ ਦੱਸ। ਇਹਨੂੰ ਹਰ ਬੰਦਾ ਕਹਿੰਦਾ ਕਿ ਤੂੰ ਹਰ ਗੱਲ ਢਿੱਡ 'ਚ ਰੱਖਣਾ ਹੈ। ਸਮਾਰਟ ਹੋ ਜਾਵਾਂਗਾ ਨਾ ਹੋ ਜਾਏਗਾ। ਓਕੇ ਮੈਂ ਅਮਲ ਕਰਾਂਗਾ। ਲੇਕਿਨ ਭਾਜੀ ਗਵਾਹੀ ਦੇਣ ਕੇ ਅਮਲ ਕਰੇਗਾ। ਮੈਂ ਆਪਣੇ ਉਸਤਾਦ ਦੀ ਕਸਮ ਖਾਣਾ, ਮੈਂ ਉਸਤਾਦ ਦੀ ਕਸਮ ਖਾਣਾ। ਓਏ ਭਾਈ ਹੋ ਜਾ, ਕਿਉਂ ਉਸਤਾਦ ਦੀ ਕਸਮ ਖਾਣਾ। ਤੂੰ ਉਸਤਾਦ ਦਾ 2-400 ਖਾ ਸਕਦਾ, ਕਸਮ ਨਹੀਂ ਖਾ ਸਕਦਾ ਉਸਤਾਦ ਦੀ। ਅੱਗੇ ਉਸਤਾਦ ਦਾ ਬਾਹਰੋਂ ਸਾਲਣ ਖਾ ਗਿਆ ਤੂੰ। ਉਸਤਾਦ ਜੀ ਕਹਿੰਦਾ ਮੇਰਾ ਹੱਕ ਸੀ। ਉਹ ਤੰਦੂਰ ਵਾਲੇ ਦਾ ਤੂੰ ਬਾਲਣ ਖਾ ਗਿਆ। ਆਹੋ ਨਹੀਂ ਨਹੀਂ ਮੇਰਾ ਯਾਨੀ ਕਿ ਉਹ ਕਹਿੰਦੇ ਨੇ ਨਾ ਕਿ ਸ਼ਾਗਿਰਦ ਅੱਧੇ ਘਰ ਵਾਲਾ। ਸ਼ਗਿਰਦ ਅੱਧੇ ਘਰ ਵਾਲਾ ਹੁੰਦਾ। ਹਾਂ। ਤੇ ਫਿਰ ਸਾਲੀ ਪਿਓਆ ਵਜਾ ਹੁੰਦੀ, ਫਿਰ ਤੇ ਮੂੰਹ ਮਸਾਲ ਹੀ ਪੁੱਠੀ ਕਰਦੀ। ਦੱਸ ਯਾਰ। ਲਓ ਜੀ ਅਨਾਰਕਲੀ ਜਾਣਾ ਇਹਨੇ, ਵੜਦੇ ਆ ਸਾਰੀ ਤੀਜੀ ਦੁਕਾਨਾਂ ਚਾਚੇ ਬੂਟੇ ਦੀ। ਅਨਾਰਕਲੀ ਬੰਦ ਹੋਵੇ ਤੇ ਕੇਲਾ ਗਲੀ ਜਾ ਸਕਦਾ? ਨਹੀਂ ਅਨਾਰ ਹੀ ਠੀਕ ਰਹੇਗਾ, ਜਿਗਰ ਵੀ ਠੀਕ ਹੋ ਜਾਏਗਾ। ਉਹ ਲੈਣ ਦਿਓ ਕੁਝ। ਤੂੰ ਖਰਬੂਜ਼ਾ ਬਾਜ਼ਾਰ ਜਾ। ਤੂੰ ਅਨਾਰਕਲੀ ਚਲੇ ਜਾਣਾ ਹਾਂ ਚਾਚੇ ਫੱਜੇ ਦੀ ਦੁਕਾਨ ਤੇ। ਚਾਚੇ ਫੱਜੇ ਦੀ ਦੁਕਾਨ। ਚਾਚੇ ਫੱਜੇ ਦੀ ਦੁਕਾਨ ਤੇ ਚਲੇ ਜਾਣਾ। ਚਾਚੇ ਫੱਜੀ ਦੀ ਦੁਕਾਨ ਕਿੱਧਰ ਆ? ਉਹ ਜਿੱਧਰ ਤੂੰ ਜਾਂਦਾ ਰਿਹਾ ਸੱਜੇ ਹੱਥ ਜਿੱਥੇ ਤੂੰ ਜਾਣਾ ਵਾ, ਨਲਕੇ ਦੇ ਨਾਲ। ਅੱਛਾ ਜਿੱਥੇ ਜਿੱਥੇ ਤੂੰ ਜਾਣਾ ਨਹੀਂ। ਅਨਾਰਕਲੀ ਉਹ ਕਹਿਣ ਡਿਆ ਅਨਾਰਕਲੀ ਚਾਚਾ ਫੱਜਾ ਨਹੀਂ ਹੁੰਦਾ, ਉਹ ਬੈਨ ਆ ਉੱਥੇ। ਉਹ ਕੋਈ ਗਲੀ ਨੰਬਰ ਕੋਈ ਇਲਾਕਾ। ਅਨਾਰਕਲੀ ਕਿਸੇ ਨੂੰ ਜਾ ਕੇ ਪੁੱਛ ਐਸਾ ਨਹੀਂ, ਕੰਮ ਕਿਸੇ ਨੂੰ ਜਾ ਕੇ ਪੁੱਛ ਨਹੀਂ ਕਿ ਉਹਦਾ ਚਾਚੇ ਫੱਜੇ ਦੀ ਦੁਕਾਨ। ਬਸ਼ੀਰ ਦਾ ਘਰ ਕਿੱਥੇ ਹੈ? ਠੀਕ। ਬਸ਼ੀਰ ਵਾਣ ਵਾਲੇ ਦਾ। ਇਹਨੇ ਢਿੱਡ ਨਹੀਂ ਅੰਦਰ ਕਰਾਉਣਾ। ਬਸ਼ੀਰ ਵਾਣ ਵਾਲੇ ਦੇ ਘਰ ਜਾ ਕੇ ਉਹਨੂੰ ਪੁੱਛ ਲਈ ਚਾਚੇ ਫੱਜੇ ਦੀ ਦੁਕਾਨ ਕਿੱਥੇ, ਉਹ ਤੈਨੂੰ ਭੇਜ ਦੇਗਾ। ਠੀਕ ਹੈ। ਉਹ ਤੈਨੂੰ ਦੁਕਾਨ ਤੇ ਲਾਏਗਾ। ਹਾਂ। ਉਹਦੇ ਕੋਲ ਤੂੰ 25 ਰੁਪਏ ਦੀ ਖਾਮੋਸ਼ੀ ਲੈਣੀ। ਓਏ ਹਾਂਜੀ 25 ਰੁਪਏ ਦੀ ਖਾਮੋਸ਼ੀ। ਠੀਕ ਹੈ ਜੀ। ਇਹ ਦਵਾਈ ਦਾ ਨਾਮ। ਹਾਂ ਹਾਂ ਇੱਕ ਚਮਚੀ ਵਸੀਅਤ ਦੀ ਪਵਾ ਲੈਣੀ ਵਿੱਚ ਉਹਦੇ ਕੋਲ। ਵਸੀਅਤ ਦੀ। ਹਾਂ ਓਕੇ ਵਸੀਅਤ। ਹਾਂਜੀ ਵਸੀਅਤ। ਇੱਕ ਚਮਚੀ ਵਸੀਅਤ ਦੀ ਪਵਾ ਕੇ 2 ਕਤਰੇ ਕਬੂਲੀਅਤ ਦੇ ਪਵਾ ਲੈਣੇ ਵਿੱਚ ਉਹਦੇ ਕੋਲ। ਵਾਹ ਆ ਨਹੀਂ ਆ ਤੇ ਬਣਦੇ ਵੀ 2 ਕਤਰੇ ਦੇ, ਉਹ ਤੇ ਪੈਣੇ ਨਹੀਂ। ਅੱਛਾ ਮੈਨੂੰ ਅੱਜ ਲੱਗਦਾ ਸੀ ਮੈਨੂੰ ਸੁਸਤੀ ਪਈ। ਦਵਾਈ ਲਵੋ। ਨਹੀਂ ਚਲੋ ਜੀ, ਕਬੂਲੀਅਤ ਦੇ 2 ਕਤਰੇ। ਕਬੂਲੀਅਤ ਦੇ 2 ਕਤਰੇ ਲੈਣੇ। ਹਾਂਜੀ। ਇੱਕ ਪੈਕਟ ਸ਼ਰਮਿੰਦਗੀ ਦਾ ਲੈ ਲੈਣਾ ਉਹਨੂੰ। ਓਏ ਹੋਏ ਹੋਏ। ਓਕੇ ਇੱਕ ਪੈਕਟ ਸ਼ਰਮਿੰਦਗੀ ਦਾ ਲੈ ਲਿਆ। ਸ਼ਰਮਿੰਦਗੀ ਦਾ ਪੈਕਟ ਲੈਣ ਤੋਂ ਬਾਅਦ ਉਹਨੂੰ ਕਹਣਾ ਚਾਚਾ ਚਲਾਕੀ ਦੇ ਦੇਖ ਬਰੀਕ ਜਿਹੀ। ਤੀਲੇ ਟੈਪ ਚਲਾਕੀ। ਇਹ ਜੇ ਚਲਾਕੀ ਹੋ ਕੇ ਬਰੀਕ ਮੋਟੀ ਆ। ਉਹ ਫਿਰ ਤੇਰਾ ਆਪਣਾ ਕੰਮ ਆ, ਦੇਖ ਲੈ ਵੀ ਜਿੱਦਾਂ। ਨਹੀਂ ਤੂੰ ਚਲਾਕੀ ਬਰੀਕ ਹੀ ਹੁੰਦੀ ਹੈ। ਬਰੀਕ ਲਾਉਂਗਾ। ਬਰੀਕ ਚਲਾਕੀ ਲੈਣੀ ਹੈ। ਨਾਲ ਇੱਕ ਡੱਬਾ ਹਲਚਲ ਦਾ ਲੈ ਲੈਣਾ ਤੂੰ। ਹਾਂ ਕਿਹਦਾ? ਹਲਚਲ। ਤੇ 3 ਤੋਲੇ ਉਦਾਸੀ ਪਾ ਲੈਣੀ ਹੈ ਵਿੱਚ ਉਹਦੇ। ਆਉਦਾ ਸੀ ਪੈਕਟ ਵਾਲੀ ਨਾ ਲਈ, ਖੁੱਲੀ ਲਵੀਂ। ਇਹ ਉਹ ਗਰਮ ਬਹੁਤੀ ਆ ਜਾਏਗੀ ਜ਼ਰਾ। ਬਹੁਤੀ ਆਈ। ਉਹ ਜ਼ਿਆਦਾ ਪੈ ਜਾਣੀ ਮੇਰੇ ਕੋਲ ਉਦਾਸੀ।
ਉਦਾਸੀ ਆਹੋ ਮੈਂ ਤੈਨੂੰ ਦੱਸਦਾ ਵਾਂ, ਤੂੰ ਇਦਾਂ ਕਰੇਗਾ ਉਹ ਪੈਕਟ ਵਾਲੇ ਨਾ ਨਹੀਂ, ਉਦਾਸੀ ਜਿਹੜੀ ਹੈ ਨਾ ਉਹ ਤੂੰ ਖੁੱਲੀ ਇੱਕੋ ਜਿਹੀ ਹੁੰਦੀ ਤੇ ਕੋਈ ਪੈਕ ਕੀਤੀ ਨਹੀਂ ਉਹਨਾਂ ਨੇ। ਉਦਾਸੀ ਰੇ ਤੇਰੇ ਬਿਨਾ ਵੀ ਕਿਆ ਜੀ ਨਹੀਂ ਅੱਛਾ ਜੀ, ਇੱਕ ਦੇਸੀ ਟੱਕਰ ਲੈਣੀ ਹੈ ਤੂੰ। ਟੱਕਰ ਮਤਲਬ ਦੁਸ਼ਮਣ ਦੇਸੀ ਹਾਂ, ਦੇਸੀ ਟੱਕਰ ਛਿੱਲੀ ਲੈਣੀ ਹੈ ਕਿ ਉਹ ਛਿਲਕਿਆਂ ਸਮੇਤ ਲੈਣੀ? ਅਗਰ ਉਹ ਛਿੱਲੀ ਲੱਭ ਜੇ ਤੇ ਬਹੁਤਾ ਚੰਗਾ। ਤੇ ਉਹ ਕਈ ਪੁਰਾਣੀ ਪਈ ਹੁੰਦੀ ਉਹ ਤਾਜ਼ੀ ਮਰਵਾ ਲਵੇ ਉਹਦੇ ਕੋਲੋਂ। ਤਾਜ਼ੀ ਮਰਵਾ ਲੇਗਾ ਤਾਂ ਜ਼ਿਆਦਾ ਅੱਛਾ ਹੈ। ਆਹੋ ਨਹੀਂ ਤਾਜ਼ੀ ਟੱਕਰ ਮਰਵਾ ਕੇ ਨਾ 10 ਮਿੰਟ ਤੂੰ ਧੁੱਪੇ ਬਹਿਣਾ ਵਾ, ਉਹ ਸੁੱਕ ਕੇ ਥੋੜੀ ਜੀ ਠੀਕ ਉਹਨੇ ਸੈੱਟ ਹੋ ਜਾਣਾ। ਆਹੋ ਭਾਜੀ ਮੈਂ ਢਿੱਡ ਅੰਦਰ ਕਰਨਾ ਹੈ। ਚੱਲ ਅੱਗੇ। ਤੇ 14 ਤੂੰ ਖੱਚਾਂ ਲੈਣੀਆਂ। ਓਏ ਉਹ ਤੇ ਇਹ ਆਪ ਬਹੁਤ ਮਾਰਦਾ ਵਾ। 3 ਇੱਥੇ ਆ ਆਪ ਹਾਂ ਤੇ 11 ਲੈਣੀ ਯਾਰ ਉਹ ਤੇ ਘਰੋਂ ਉੱਥੇ ਆਲੇ ਦੁਆਲੇ ਮਿਲ ਜਾਣੀਆਂ ਤੈਨੂੰ। ਘਰੋਂ 14 ਹੀ ਘਰੇ ਹੋ ਜਾਣੀ ਅੱਲਾ ਖੈਰ। ਅੱਛਾ ਜੀ ਖੱਚਾਂ ਹੋ ਗਈਆਂ ਅੱਗੇ। ਖੱਚਾ ਲੈਣ ਤੋਂ ਬਾਅਦ ਇੱਕ ਤੂੰ ਮਿਰਗੀ ਦਾ ਦੌਰਾ ਲੈਣਾ ਐਡਾ। ਲੈ ਐਡਾ ਨਹੀਂ ਲੱਭਣਾ, ਇਹ ਐਡਾ ਦੋ ਛੋਟੇ ਲੈ ਲਵੇ। ਐਦਾਂ ਕਰ ਲਾ 6 ਨੰਬਰ ਤੇ 2 ਮਿਰਗੀ ਦੇ ਦੌਰੇ ਲੈ ਲਾ। ਆਹੋ ਠੀਕ ਹੋ ਗਿਆ। ਠੀਕ ਹੈ। ਉਸ ਤੋਂ ਬਾਅਦ ਭਾਜੀ ਲਓ ਜੀ ਮਿਰਗੀ ਦੇ ਦੌਰੇ ਤੋਂ ਬਾਅਦ ਤੇ ਇਹਨੇ ਅੱਧਾ ਕਿਲੋ ਬੇਗੌਰੀ ਪਾਉਣੀ ਵਿੱਚ। ਓ ਅੱਧਾ ਕਿਲੋ ਨਹੀਂ ਲੱਭਣੀ ਕਿਤੋਂ, ਖਾਲਸ ਨਹੀਂ ਲੱਭਣੀ, ਉਹਨੂੰ ਕੋਈ ਹੋਰ ਇਹਦੀ ਬਜਾਏ ਹੋਰ ਦੱਸੋ। ਉਹਦਾ ਆਪੋਜ਼ਿਟ ਦੱਸ ਦੇ ਕੋਈ। ਕਬਾਹਤ ਪਾ ਲਾ 150 ਰੁਪਏ ਦੀ ਲੈ ਲਈ ਆ ਕਬਾਹਤ। ਕਬਾਹ ਠੀਕ ਆ, ਕਬਾਹਤ ਆ ਉਹ ਕੰਮ ਵੀ ਉਹੀ ਕਰਦੀ ਆ ਬੇਗੌਰੀ ਵਾਲਾ ਹੀ। ਤਕਰੀਬਨ ਕੰਮ ਇੱਕੋ ਜਿਹਾ ਹੀ ਹੈ। ਉਹਦਾ ਕੋਈ ਸਾਈਡ ਇਫੈਕਟ ਤੇ ਨਾ 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 ਨਹੀਂ ਨਹੀਂ ਸੇਮ ਆ, ਇੱਕੋ ਕੰਪਨੀ ਦੀ। ਅੱਛਾ ਚੱਲ ਅੱਗੇ ਦੱਸ। ਇਹਨੂੰ ਬਾਲ ਲੈਣਾ ਸਾਰੀਆਂ ਸ਼ਾਮਾਂ ਨੂੰ। ਅੱਛਾ ਇਹ ਸਾਰੀਆਂ ਛਲਾ ਬਾਲ ਲੈਣੀਆਂ। ਸਾਰੀਆਂ ਸ਼ਾਮਾਂ ਬਾਲ ਕੇ ਨਿਆਣੇ ਦੀ ਝਲੂੰਗੀ ਚ ਪਾ ਦੇਣੀਆਂ ਓਏ ਹੋ ਠੀਕ ਆ। ਤੇ ਉਹਨੂੰ ਝੂਠਾ ਦੇਈ ਜਾਣਾ ਹੈ। ਝੂਟੇ ਮਾਂ ਹਾਂ ਜਿਹੜਾ ਕਤਰਾ ਥੱਲੇ ਡਿਗੇ ਉਹ ਤੂੰ ਕੌਲੀ ਚ ਪਾਈ ਜਾਣਾ। ਵਾਹ 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 ਕੀ ਬਾਤ। ਜਦੋਂ ਕੌਲੀ ਭਰ ਜਾਏ ਹਾਂ ਤੂੰ ਦੌੜ ਜਾਣਾ ਗੱਟ ਵਾਲੇ ਵੱਲੋਂ। ਹਾਏ ਹਾਏ ਹਾਏ। ਬਾਈਪਾਸ ਤੋਂ ਅਗਾ ਜਾਣਾ ਜਾਂ ਪਿਛਾਂ ਹੀ ਜਾਣਾ? ਬਾਈਪਾਸ ਗਰਾਊਂਡ 'ਚ ਯਾਰ ਜਾਣਾ ਜਾਂ ਬਾਹਰ ਬਾਹਰ ਗੱਲ ਸੁਣੀ ਤੇਰੀ ਮਿਹਰਬਾਨੀ। ਲਓ ਜੀ ਨਾਜ਼ਰੀਨ, ਖੁਦਾ ਦੀ ਕਸਮ ਇਸ ਬੰਦੇ ਦੀ ਕੋਈ ਗੱਲ ਘਾਟਾ ਨਹੀਂ ਦੌੜਨ ਤੋਂ ਇਲਾਵਾ। ਤੇ ਸੂਰਜ ਨਾਲ ਮੂੰਹ ਕਰਨਾ ਤੇ ਉਹਨੇ ਐਰ ਕੀ ਦੜਾਇਆ ਉਹਨੇ, ਲੇਕਿਨ ਉਹਨੇ ਅੱਗੋਂ ਬਾਈਪਾਸ ਦੀ ਬਜਾਏ ਘਾਟਾ ਲਾ ਪਾਇਆ। ਉਹ ਮੈਂ ਕਿਹਾ ਲੜ ਦੜਾਇਆ ਉਹਨੇ ਉੱਦਾਂ ਹੀ ਆ। ਇਹਨੂੰ ਮੈਂ ਤੁਹਾਨੂੰ ਇਹਦੀ ਇੱਕ ਗੱਲ ਦੱਸਦਾ, ਇਹਨੂੰ ਜਦੋਂ ਕਿਸੇ ਗੱਲ ਦੀ ਆਮਦ ਨਾ ਹੋਵੇ ਕੁਝ ਕਰਦੇ ਆ, ਇਹਨੇ ਫੌਰਨ ਬਾਈਪਾਸ ਵੱਲ ਦੜਾ ਦੇਣਾ ਬੰਦੇ ਨੂੰ ਕਿ ਤੂੰ ਬਾਈਪਾਸ ਵੱਲ ਦੌੜਨਾ ਤੇਰੀ ਉੱਥੇ ਤੈਨੂੰ ਇੱਕ ਬਾਬਾ ਮਿਲੇਗਾ। ਹਾਂ ਉੱਥੇ ਤਾਂ ਮੂੰਹ ਖੋਲ ਲੈਣਾ, ਤੇਰੇ ਮੂੰਹ 'ਚ ਕਿਰ ਖਾਏਗੀ। ਤੂੰ ਕਿਰਨ ਚਾਂਦੀ ਦੇ ਵਰਗ 'ਚ ਪਾ ਲੈਣੀ। ਅੱਛਾ ਤੂੰ ਬਾਈਪਾਸ ਵੱਲ ਦੌੜ ਲਾ ਦੇਣੀ ਹੈ, ਬਾਈਪਾਸ ਤੇ ਤੂੰ ਖਲੋ ਜਾਣਾ। 21 ਬੱਸਾਂ ਗਿਣਨੀਆਂ ਤੂੰ ਲੰਘਦੀਆਂ ਤੇ ਤੂੰ ਵਾਪਸ ਦੌੜ ਲਾ ਦੇਣੀ। ਇਹ ਜਦੋਂ ਨੁਸਖਾ ਦੱਸੇਗਾ ਨਾ ਇਹ ਤੁਹਾਨੂੰ ਬਾਈਪਾਸ ਵੱਲ ਜ਼ਰੂਰ ਨਸਾਏਗਾ ਜਾਂ ਸੂਰਜ ਵੱਲ ਮੂੰਹ ਕਰੇਗਾ। ਦੁਕਾਨ ਇਹਨੂੰ ਅੱਛਾ ਜੀ ਪਾਸੇ ਆ। ਅੱਛਾ ਜੀ ਗਾਟਾ ਨਾਲ ਦੌੜ ਲਾ ਦੇਣੀ ਹੈ। ਦੌੜ ਲਾ ਲੇਗਾ। ਅੱਛਾ ਗੱਟ ਵਾਲੇ ਤੋਂ ਅੱਗੇ ਨਿਕਲ ਜਾਏ। ਨਹੀਂ ਤੂੰ ਗਾਟਾ ਨਾਲ ਪਿੱਛੇ ਰਹਿ ਜਾਏਗਾ ਨਾ। ਅੱਛਾ ਉਹਦੇ ਵੱਲ ਦੌੜ ਲਾਉਣੀ ਹੈ। ਦੌੜ ਲਾ ਦੇ ਗੱਟ ਛੱਡ ਜੇ ਗਾਟਾ ਹਾਂ ਗੱਟ ਵਾਲੇ ਨੂੰ ਪਿੱਛੇ ਛੱਡ ਜਾਏਗਾ। ਅੱਗੇ ਨਿਕਲ ਗਿਆ। ਠੀਕ 1.5 ਕਿਲੋਮੀਟਰ ਬਾਅਦ ਬਾਈਪਾਸ ਆਏਗਾ। ਆ ਗਿਆ ਨਾ ਬਾਈਪਾਸ। ਉਹ ਦਿਲ ਦਾ ਬਾਈਪਾਸ ਹੁੰਦਾ, ਤੁਸੀਂ ਢਿੱਡ ਦਾ ਕਰਾਈ ਜਾਂਦੇ। ਮੈਂ ਸੁਣੀ ਭਾਈ ਕਿ ਗੱਲ ਆ, ਫਰਕ ਪੈਣਾ ਸ਼ੁਰੂ ਹੋ ਗਿਆ। ਹਾਂ ਬਾਬਾ ਜੀ ਇਹ ਨੁਸਖੇ ਆ, ਘਟ ਗਿਆ। ਮਿਹਨਤਾਂ ਕੀਤੀਆਂ, ਉਹ ਵੇਖੋ ਫਰਕ ਪਿਆ ਵਾ। ਭਾਜੀ ਉਹਨੇ ਤੇ ਭਰਾਵਾਂ 'ਚ ਫਰਕ ਪਾਤਾ। ਜੋਰ ਕੱਟੇ ਆ। ਠੀਕ ਹੈ। ਅੱਛਾ ਜੀ ਉੱਥੇ ਬਾਈਪਾਸ ਤੋਂ ਫਿਰ ਬਸ ਉੱਥੇ ਮੁੱਕ ਗਿਆ ਤੇਰਾ ਇਲਾਜ। ਇਹ ਬਾਈਪਾਸ ਤੇ ਉੱਤਰ ਕੇ ਖੱਬੇ ਹੱਥੇ ਕਮਾਈ ਛੱਲੀਆਂ ਪਾਉਂਦੀ ਉਹ ਤੇਰਾ ਹਾਏ ਹਾਏ। ਉਹਦਾ ਦਾ ਵਾਸਤਾ ਹੀ ਹੈ। ਉਹਦੇ ਕੋਲ 16 ਦਾਣੇ ਪਟਾਉਣੇ ਇੱਕ ਛੱਲੀ ਦੇ ਗਿਣ ਕੇ। ਉਹ ਮਾਈ ਛੱਲੀਆਂ ਵੇਚਦੀ ਆ ਤੇ ਉਹਦੇ ਕੋਲ ਅਮਰੂਦ ਲੈਣੇ ਆ ਤੂੰ। ਕਿਸੇ ਜੇ ਉਹ ਤੈਨੂੰ ਦੇ ਦੇਵੇ ਤੇ ਸਮਝੀ ਤੇਰਾ ਪੇਟ ਅੰਦਰ। ਤੈਨੂੰ ਉਹ ਅਗਰ ਅਮਰੂਦ ਦੇ ਦੇਵੇ ਸਾਨੂੰ ਨਿਮਤਾਂ ਉਠਾ ਲਈ ਤੇਰਾ ਪੇਟ ਘਟ ਗਿਆ। ਇਹ ਮੈਂ ਇੱਕ ਕੰਮ ਨਾ ਕਰਾਂ। ਤੂੰ ਵੈਸੇ ਵਿਹਲਾ ਮੈਂ ਤੂੰ ਕਰ ਕੰਮ। ਨਹੀਂ ਜੇ ਮੈਂ ਮਾਈ ਨੂੰ ਵੀ ਨਾਲ ਬਾਈਪਾਸ ਲੈ ਜਾਵਾਂ। ਤੇ ਤੇਰਾ 100-200 ਮਾਈ ਨੂੰ ਬਾਈਪਾਸ ਨਾਲ ਜਾ, ਫਿਰ ਉੱਥੇ 2 ਮਾਈਆਂ ਹੋ ਜਾਣਗੀਆਂ। ਇਹ ਤੈਨੂੰ ਮੈਂ ਬਣ ਕੇ ਬੈਠੀ ਚੁੱਪ ਕਰਕੇ ਮਾਈ ਪਾਸ ਜਾ ਤੂੰ ਬਾਈਪਾਸ ਮੇਰਾ ਬਾਈਪਾਸ। ਗੱਲ ਸੁਣ ਮੈਂ ਤੈਨੂੰ ਦੱਸਦਾ। ਲਓ ਜੀ ਤੇਰੇ ਮੈਂ ਇਹ ਤੇਰੇ ਕੋਲ ਨਹੀਂ ਹੋਣਾ। ਪਤਾ ਕੀ ਭਾਵੇਂ ਅੱਲਾ ਦੀ ਕਸਮ ਜ਼ਿੰਦਗੀ ਮੈਂ ਇੰਨਾ ਆਵਾਜ਼ਾਰ ਨਾ ਪੇਟ ਤੋਂ ਯਾਰਾਂ ਦੇ ਮੇਰਾ ਘਟਿਆ ਕਿ ਨਹੀਂ? ਉੱਤੋਂ ਬੈਠ। ਐ ਮੈਂ ਜਿਹੜਾ ਤੈਨੂੰ ਨੁਸਖਾ ਦੱਸਣ ਲੱਗਾ ਇਹਦੇ ਨਾਲ ਘਟੇ। ਓਏ ਅੱਜ ਜਿੰਦੀ ਜਾਗਦੀ ਸਬੂਤ ਤੇਰੇ ਸਾਹਮਣੇ ਆ ਲੈ। ਸਾਈ ਦੱਸੋ ਭਾਈ ਇਹਨਾਂ ਨੂੰ। ਹਾਂ ਤੇਰਾ ਪੇਟ ਨਾਲ ਲੱਗ ਜਾਏਗਾ। ਯਕੀਨ ਕਰ ਮੈਂ ਤੈਨੂੰ ਦੱਸਦਾ। 6 ਪੈਕ ਬਣ ਜਾਣਗੇ। ਇੰਨਾ ਹੈ ਤੇ ਨਹੀਂ ਹੈ ਸਰ 42 ਵੇ। ਬੇਟਾ 42 ਵੇਸਟ ਆ ਥੱਲੇ ਹੁੰਦੀ ਆ। ਵੇਸਟ ਦਾ ਰੌਲਾ ਨਹੀਂ ਹੁੰਦਾ। ਤੂੰ ਦੇਖਿਆ ਨਹੀਂ ਪੈਂਟ ਦੇ ਉੱਤੇ ਕਈ ਛੱਤ ਪਈ ਹੁੰਦੀ ਹੈ, ਥੋੜਾ ਵੇਸਟ ਤਾਂ ਥੱਲੇ ਹੁੰਦੀ ਹੈ। ਥੋੜਾ ਪਿੱਛੋਂ ਦੇਖ ਇੱਥੋਂ ਇਹ ਕਿੰਨਾ ਹੀ। ਅੱਛਾ ਮੇਰੀ ਗੱਲ ਸੁਣ। ਨਹੀਂ ਆਉਂਦਾ। ਲਓ ਜੀ ਨਾਜ਼ਰੀਨ ਗੱਲ ਇਹ ਆ ਕਿ ਇਹ ਜਸਟ ਫਨ ਤੇ ਕਾਮੇਡੀ ਆ, ਬਸ ਇਹ ਜੇਮ 'ਚ ਰੱਖਣਾ। ਤੂੰ ਮੇਰੀ ਗੱਲ ਸੁਣ। ਤੂੰ ਮੁਹੰਮਦ ਰਾਣਾ ਦੇ ਪੱਤੇ ਲੈਣੇ ਆ। ਓਏ ਹੋ ਆਹੋ ਲੈ ਕਿੰਨੇ ਪੱਤੇ ਲੈਣੇ ਜੀ? ਮੁਹੰਮਦ ਰਾਣਾ ਦੇ 3 ਜਿੰਨੇ ਵੀ ਉਹਦੇ ਘਰ ਹੋਣ ਸਾਰਿਆਂ ਦੇ ਪੱਤੇ ਲੈਣੇ ਲੈ।
ठीक है, उसे जाकर मैं कहूँ 10 पत्ते तोड़ेंगे, 1 पत्ता कच्चा। ऐसे में तो तेरा पेट नहीं ਇਹਦਾ ਕੱਟਦਾ ਨਹੀਂ ਪੇਟ ਘਟ ਬਸ ਕਰ ਸਕਦਾ ਉਹਦੇ ਵਿੱਚ ਅੱਗੋਂ अच्छा ਗੱਲਾਂ बनाने दे पत्ते ले ले। 10 ਮੁੰਮਰਾਣਾ ਦੇ ਪੱਤੇ ਲੈ ਕੇ ਨਾ ठीक है। ਉਹਨਾਂ ਨੂੰ ਛਾਨ ਚ ਪਾ ਕੇ ਪੀਸ ਲੈਣਾ। ਓਏ ਹੋਏ ਹੋਏ ਵਾਹ ਅੱਗੇ ਦੱਸੋ ਯਾਰ। ਉਸਤਾਦ ਮੈਂ ਦੱਸਾਂ, ਹਾਂਜੀ ਤੂੰ ਬੋਬੀ ਦੇਵਲ ਤੇ ਸਨੀ ਦੇਵਲ ਦਾ ਫੱਕਾ ਮਾਰਨਾ ਉਹਦੇ ਨਾਲ ਧਰਮਿੰਦਰ ਸਹੀ ਹੋ। ਔਰ ਫੱਕਾ ਆਪ ਨਹੀਂ ਮਾਰਨਾ। ਧਰਮਿੰਦਰ ਬਾਦ ਹਜ਼ਮੀ ਕਰਦਾ ਪਾਗਲ ਆ ਤੂੰ। ਲਾਲੇ ਸੁਧੀਰ ਦੀ ਫੱਕੀ ਲੈ ਲੈਣੀ ਹੈ, ਉਹ ਵੇਚਦਾ ਸੀ। ਮੁਸਤਫਾ ਕਰਾਹੀ ਦਾ ਸੱਕ ਲੈ ਲੈਣਾ ਥੋੜਾ ਜਿਹਾ। ਆਏ ਹੋਏ ਉਹ ਮੁਸਤਫਾ ਕਰਾਚੀ ਦਾ ਸੱਕ ਨਹੀਂ ਹੁੰਦਾ, ਤੇਰੀਆਂ ਜਦੋਂ ਅੱਖਾਂ 'ਚ ਦਰਦ ਹੋਣਾ ਤਾਂ ਉਹਦੇ 'ਚ ਮੁਸਤਫਾ ਕਰਾਚੀ ਦੇ ਕਤਰੇ ਪਾਉਣੇ ਆ। ਹਾਂ ਦੋ ਦੋ ਕਿੱਧਰ ਤੇ ਜਾਂ ਫਿਰ ਇਦਾਂ ਕਰ ਲੈ, ਜੇ ਜ਼ਿਆਦਾ ਹੋ ਗਈ ਛੇਤੀ ਰਾਮ ਆ ਜਾਏਗਾ ਫੇ। ਯਾਰ ਤੂੰ ਮੁਸਤਫਾ ਕਰਾਚੀ ਦੇ 2 ਕਤਰੇ ਲੈ ਕੇ ਹੱਥੇ ਪਾਉਣੇ, ਉਹਦਾ ਹਲਕਾ ਹਲਕਾ ਮਸਾਜ ਕਰਨਾ ਤੂੰ। ਓਕੇ। ਜਾਂ ਫਿਰ ਇਦਾਂ ਕਰ ਲਵੇ, ਇਹ ਯੂਸਫ ਖਾਨ ਉਹਨਾਂ ਦਾਦੜ ਮਾਦੜ ਕਰ ਲਵੇ ਹਾਂ ਤੇ ਨੰਨੇ ਮੋਟੇ ਦੇ 2 ਤੋੜੇ ਲੈ ਲਵੇ। ਨੰਨੇ ਮੋਟੇ ਦੇ 2 ਤੋੜੇ ਲੈ ਕੇ ਤੇ ਜੇ ਕਿਤੇ ਲੱਭ ਜਾਣ ਕਿਤੇ ਰੀਮਾਂ ਦੀਆਂ ਡੋਡੀਆਂ, ਓਏ ਨਹੀਂ ਉਹਨੇ ਲੱਭੜੀਆਂ। ਉਸਤਾਦ ਨਹੀਂ ਨਹੀਂ, ਵਿੱਚ ਰੰਗੀਲੇ ਦਾ ਸਫੂਫ ਪੈ ਜਾਵੇ ਨਾ, ਕਿਹਦਾ? ਰੰਗੀਲੇ ਦਾ ਸਫੂਫ, ਹਾਂ ਫਿਰ ਤੇ ਕੀ ਬਾਤ ਆ। ਉਹ ਨਿਕਲੇ ਉਹ ਰੀਮਾਂ ਦੀਆਂ ਡੋਡੀਆਂ ਸਹੀ ਆ। ਉਹ ਰੀਮਾਂ ਦੀਆਂ ਡੋਡੀਆਂ ਮੈਂ ਯਾਰ ਕਹਿੰਦਾ ਤੂੰ ਤੇਰੇ ਮੇਦੇ ਲਈ ਓਏ ਯਾਰ ਬਣੀਆਂ ਛੱਡ ਦੇ ਯਾਰ, ਤੂੰ ਜੜਾਂ ਵਾਲਾ ਸ਼ਫਕਤ ਚੀਮਾ ਲੈ। ਜੜਾਂ ਵਾਲਾ ਸ਼ਫਕਤ ਚੀਮਾ ਇੱਕ ਜੜਾਂ ਤੋਂ ਬਗੈਰ ਆਉਂਦਾ, ਉਹ ਨਹੀਂ ਲੈਣਾ। ਠੀਕ ਹੈ ਠੀਕ ਹੈ ਨਾ, ਉਹ ਆਮ ਬਣਿਆ ਹੁੰਦਾ। ਠੀਕ ਹੈ। ਜੜਾਂ ਵਾਲਾ ਸ਼ਫਕਤ ਚੀਮਾ ਲੈ ਕੇ ਨਾ ਹਾਂ ਉਹਨੂੰ ਤੂੰ ਕੋਈ ਕਪੜਾ ਲੈ ਕੇ ਨਾ ਮਖਮਲ ਦਾ, ਠੀਕ ਹੈ। ਤੇ ਹਵਾ में जाए मेरा लाल दुपट्टा मखमल का, ये गाना ला लेना ਪਿੱਛੇ। ਚੀਮਾ ਯਾਰ ਤੇ ਨਾਲ ਨਾ ਤਲਿਆ ਉਹਨੂੰ ਕਹਿਣਾ ਦਾਨਿਸ਼ ਤਮੂਰ ਦੇ ਉਹਨੂੰ ਲਿਆ ਕੇ ਟੱਪ ਚ ਪਾ ਕੇ ਤੇ ਚੰਗਾ ਉਹਨੂੰ ਉੱਤੋਂ ਨੱਪਣਾ। ਹਾਂ ਨੱਪ ਕੇ ਨਾ ਚੰਗੀ ਤਰ੍ਹਾਂ ਤੇ ਐਸਨ ਖਾਂ ਉਹਨੂੰ ਕਹਿਣਾ ਭੁੱਜਾ ਐਸਨ ਖਾਂ ਦੇ। ਭੁੱਜਾ ਐਸਨ ਖਾਂ ਤੈਨੂੰ ਆਮ ਹੀ ਲੱਭ ਜਾਣਾ ਕਿਸੇ ਵੀ ਦੁਕਾਨ ਤੋਂ ਹੈ। ਤੇ ਨਾਲ ਗਰਮ ਬੁਸ਼ਰਾ ਅਨਸਾਰੀ ਲੱਭਣੀ ਕਿਤੇ। ਜਾਂ ਲਾਲੇ ਸੁਧੀਰ ਦੀਆਂ ਫਲੀਆਂ ਲੈ ਲਵੇ, ਯਾਰ ਉਹ ਵੀ ਚੰਗੀਆਂ ਹੁੰਦੀਆਂ। ਆਹੋ ਵੀ ਲਾਲੇ ਸਦੀਰ ਦੀਆਂ ਫਲੀਆਂ ਵੀ ਸਹੀ। ਅੱਛਾ ਫਲੀਆਂ ਤੋਂ ਬਾਅਦ ਇਹਨਾਂ ਨੂੰ ਮਿਕਸ ਕਰਕੇ ਨਾ ਹਾਂ। ਉੱਤੇ ਹਲਕਾ ਹਲਕਾ ਨਵਜ਼ੀਫ ਦਾ ਭੂਰ ਚੂਰ ਪਾ ਲੈਣਾ। ਹਾਂ ਓਕੇ ਸਮਝ ਆ ਰਹੀ ਹੈ। ਅੱਛਾ ਠੀਕ ਹੈ। ਤੇ ਮਗਰ ਅਲੀ ਇਜਾਜ਼ ਦੀਆਂ ਜਰਾਬਾਂ ਲੈ ਲੈਣੀਆਂ। ਲੱਗ ਕਸਮ ਮੈਂ ਤੁਹਾਨੂੰ ਮੰਨ ਜਾਵਾਂਗਾ, ਇਹ ਮੈਨੂੰ ਨੁਸਖਾ ਸ਼ੁਰੂ ਤੋਂ ਦੱਸੋ। ਯਾਰ ਮੇਰੀ ਗੱਲ ਇਹ ਸੁਣ, ਮੈਨੂੰ ਯਾਦ ਹੀ ਨਹੀਂ। ਮੇਰੀ ਗੱਲ ਸੁਣ। ਗਵਿੰਦਾ ਲੈ ਕੇ ਨਾ ਉਹਨੂੰ ਛਿੱਲ ਲੈਣਾ। ਯਾਰ ਗੱਲ ਤੇ ਸੁਣ ਲਾ। ਠੀਕ ਹੈ, ਗਵਿੰਦਾ ਲੈ ਕੇ। ਗਵਿੰਦਾ ਲੈ ਕੇ ਛਿੱਲ ਲੈਣਾ ਵਾ। ਜਦੋਂ ਤੂੰ ਛਿੱਲੇਗਾ ਨਾ ਉਹਦੇ ਛਿਲਕਿਆਂ ਦੇ ਵਿੱਚ ਨਾ ਹਲਕੀ ਹਲਕੀ ਤੈਨੂੰ ਸੁਦੇਸ਼ ਭੋਸਲੇ ਨਜ਼ਰ ਆਏਗਾ, ਉਹਨੂੰ ਤੂੰ ਕੱਢ ਲੈਣਾ। ਠੀਕ ਹੈ। ਠੀਕ ਹੈ ਜੀ। ਸੋਨੂ ਨਿਗਮ ਚ ਭੇਂਕ ਰੱਖ ਦੇਣਾ ਉਹਨੂੰ। ਆਹੋ ਸੋਨੂੰ ਮੈਗਮ ਜੀ ਭੇਜ ਹਾਂ ਰਹਾ। ਉਦਤ ਨਾ ਰਹਿਣ ਦੇ ਨਾਲ ਉਹਨੂੰ ਚੰਗਾ ਹੱਲ ਕਰ ਲੈਣਾ। ਹੱਲ ਕਰ ਲੈਣਾ। ਠੀਕ ਹੈ ਠੀਕ ਹੈ ਜੀ। ਠੀਕ ਹੈ ਤੇ ਸੁਰੇਸ਼ ਵਾਡੀਕਰ ਤੂੰ ਦੱਸ ਦੇਣਾ, ਮੈਂ ਦਾੜ ਥੱਲੇ ਰੱਖਣਾ ਮਾੜੇ ਨੇ ਬਸ। ਠੀਕ ਤੇ ਤੇਰਾ ਪੇਟ ਅੰਦਰ ਹੋਣਾ ਸ਼ੁਰੂ ਹੋ ਜਾਏਗਾ। ਕਿਸ਼ੋਰ ਕੁਮਾਰ ਨਾਲ ਨਰਮ ਕਰ ਲੈਣਾ ਉਹਨੂੰ। ਆਹੋ ਠੀਕ ਹੈ। ਠੀਕ ਹੈ ਜੀ। ਪੇਟ ਦਾ ਕੀ ਕਰਨਾ? ਤੇ ਅਮਿਤਾਭ ਬੱਚਨ ਨੂੰ ਪੋਲਾ ਕਰਕੇ ਚੂਪ ਲੈਣਾ ਤੁਸੀਂ। ਯਾਰ ਉਹ ਭਾਈ ਹਲੋਂ ਨਹੀਂ ਨੁਸਖਾ ਆ ਰਿਹਾ ਕੋਈ। ਉਹ ਅਖਲਾਕੀ ਅਸਲ ਦੀਆਂ ਚ ਨਾ 4 ਜ਼ਬਾਨਾਂ ਲੈਣ। ਉਹ ਨਾ ਫਿਲਮਾਂ ਨਹੀਂ ਵੇਖਦਾ। ਉਹ ਫਿਲਮਾਂ ਵਾਲਾ ਹਕੀਮ ਨਹੀਂ। ਤੇ ਤੂੰ ਚੁੱਪ ਕਰਕੇ ਗਿਟਕ ਵਾਲਾ ਮਿੱਥਨ ਲੈਣਾ। ਕਿਹੜੇ ਗੱਲ? ਗਿਟਕ ਵਾਲਾ ਮਿੱਥਨ ਨਹੀਂ, ਉਹ ਮਿਲਦਾ ਨਹੀਂ ਹੈਗਾ ਵਾ, ਜਿੱਥੇ ਮਰਜ਼ੀ ਫੇਰ ਲਵੇ। ਛਿਲਿਆ ਹੋਇਆ ਜੈਕੀ ਸ਼ਰਫ ਲੱਭਣਾ ਤੁਸੀਂ ਬਾਜ਼ਾਰ 'ਚ। 2 ਚਮਚੀਆਂ ਜੈਕੀ ਸ਼ਰਫ ਪੀ ਲੈਣੀਆਂ। ਵੀਰ ਸੇਠੀ ਦੀਆਂ ਲਾਰਾਂ ਲੈਣੀਆਂ। ਹਾਂ ਯਾਰ ਇਹ ਤੇ ਚੁੱਪ ਕਰਕੇ ਸਨੀ ਦਿਓਲ ਦਾ ਛਿਲਕਾ ਲੈ ਲਵੇ, ਆਹੋ ਉਹ ਵੀ ਬਹੁਤ ਚੰਗਾ ਰਹਿਣਾ ਇਹਦੇ ਵਾਸਤੇ। ਉਹਦੇ ਨਾਲ ਦੇਰ ਬਹੁਤ ਲੱਗ ਜਾਣੀ, ਉਹਦਾ ਪੇਟ ਜ਼ਿਆਦਾ ਵਾ। ਉਹ ਅਸਰ ਕਰਦਾ, ਲੇਕਿਨ ਉਹ ਪਤਾ ਕੀ ਇਹਨੇ 2-4 ਦਿਨ ਸਨੀ ਦੇਵਲ ਦਾ ਛਿਲਕਾ ਪੀਣਾ, ਉੱਤੇ ਨੇ ਕੋਈ ਨਾ ਕੋਈ ਚੀਜ਼ ਖਾ ਲੈਣੀ, ਉਹ ਫਿਰ ਉਹਦੇ ਆਣ। ਫਿਰ ਯਾਰ ਤੁਸੀਂ ਮੇਰਾ ਖਿਆਲ ਕੱਲੀ ਕੱਲੀ ਬੰਦੇ ਬੰਦੇ ਦੀ ਫਿਲਮ ਵੇਖੀ, ਨਾਲ ਹੀਰੋਇਨਾਂ ਵੀ ਹੁੰਦੀਆਂ ਉਹਨਾਂ ਦੀ। ਉਹ ਯਾਰ ਫਿਲਮਾਂ ਤੋਂ ਛੱਡ, ਤੈਨੂੰ ਮੈਂ ਦੱਸਣਾ 14 ਚੀਚੂ ਮੀਚੂ ਦੇ ਸਿੱਕੇ ਲੈ ਲੈਣੇ, ਉਹਨਾਂ ਤੇ ਬਹਿ ਕੇ ਤੂੰ ਉੱਠਣਾ ਵਾ 3 ਵਾਰੀ। ਸਟਰੀਟ ਫਾਈਟਰ ਸਹੀ ਨਹੀਂ? ਉਹ ਸਟਰੀਟ ਫਾਈਟਰ ਨੂੰ ਛੱਡ, ਉਹਦੇ ਚੀਚੂ ਮਿੱਟੂ ਦੇ ਸਿੱਕੇ ਲੈਣੇ 14। ਠੀਕ ਹੈ 14। ਉਹਦੇ ਉੱਤੇ ਤੇ ਬਹਿ ਕੇ ਗੇਮ ਦਾ ਹੈਂਡਲ ਲੈ ਕੇ ਨਾ ਉੱਤੇ ਸ਼ਹਿਦ ਪਾ ਕੇ ਚੂਸ ਲਾ। ਮੈਨੂੰ ਸ਼ੂਗਰ ਵੀ ਹੈ। ਮੈਂ ਫਿਰ ਦੱਸਦਾ ਅਗਰ ਤੈਨੂੰ ਸ਼ੂਗਰ ਆ। ਇਹ ਤੋਂ ਅੱਲਾ ਦਾ ਨਹੀਂ ਯਾਰ ਤੂੰ ਨਾ ਦੱਸੀ ਯਾਰ, ਤੇਰੀ ਮਿਹਰਬਾਨੀ ਯਾਰ। ਆਪਣੇ ਉਸਤਾਦ ਜੀ ਬਾਈਪਾਸ ਲੈ ਨਹੀਂ ਨਹੀਂ ਐਤਕੀ ਬਾਈਪਾਸ ਨਹੀਂ, ਉਹ ਤੋਂ ਹੋ ਰਹੀ ਆ। ਬਰੇਸ਼ਪੁਰੀ ਦਾ ਸ਼ਰਬਤ ਲੈ ਲੈਣਾ ਤੂੰ। ਬਰੇਸ਼ਪੁਰੀ ਦਾ ਲੈ ਵੀ ਕਸਮ ਵਾਲੀ ਗੱਲ, ਬਾਈਪਾਸ ਨਾ ਹੋਵੇ ਵਿੱਚ, ਮੈਂ ਸਭ ਕੁਝ ਲਾਉਂਗਾ। ਨਹੀਂ ਆਉਂਦਾ। ਮਰੇਸ਼ਪੁਰੀ ਦਾ ਸ਼ਰਬਤ ਲੈਣਾ ਵਾ, ਤੇ ਹੀਮਾ ਮਾਲਣੀ ਦੀਆਂ ਬਾਤਵਾਂ ਦੁੜੀਆਂ ਜੇ ਵਿੱਚ, ਤੇ ਕਾਦਰ ਖਾਨ ਦੇ ਬੀ ਰੱਖ ਲੈਣੇ ਕੋਲ। ਤੇ 14 ਜੰਪ ਬਣਾ ਕੇ ਸਿਰ ਭਾਰ ਤੋਂ ਟੱਪਣੇ ਬਸ, ਠੀਕ ਤੇ ਪੇਟ ਹੌਲਾ ਹੋ ਜਾਣਾ। ਲੈ ਆ ਹੀ ਨੁਸਖਾ ਵਾ। ਯਾਰ ਤੂੰ ਸਿੱਧਾ ਬੰਸਾਰ ਦੀ ਦੁਕਾਨ ਤੇ ਜਾ ਕੇ ਨਾ ਗੂੰਦ ਮਤੀਰਾ ਲੈਣਾ। ਮਤੀਰਾ ਆਹੋ, ਉਹ ਵੀ ਵੈਸੇ ਠੰਡਾ ਹੁੰਦਾ। ਅਧਿਸ਼ਟਾਨ ਮਤੀਰਾ ਨਹੀਂ। ਵੀ ਮਤੀਰਾ ਮਤੀਰਾ ਉਹ ਤੂੰ YouTube ਤੇ ਦੇਖ ਲਈ, ਤੈਨੂੰ ਉੱਥੇ ਵੀ ਉਹ ਦਵਾਈ ਨਜ਼ਰ ਆ ਜਾਏਗੀ। ਮੈਂ ਦੇਖੀ ਹੈ। ਹਾਂ ਜਾਂ ਚੁੱਪ ਕਰਕੇ ਮਨੀਸ਼ਾ ਕਰੋਲਾ ਤੇ ਪ੍ਰਿਯੰਕਾ ਚੋਪੜਾ ਦਾਦਰ ਕਰ ਲੈਣੇ ਕਰਕੇ ਉਹਦਾ ਫੱਕਾ ਮਾਰਨਾ। ਬਸ
ਬੜੀ ਟਰਾਈ ਕੀਤੀ ਪਰ ਨਹੀਂ ਬਚਾ। ਦਲੀਪ ਸਾਰਿਆਂ ਸਿੰਗਰਾਂ ਨੂੰ ਮਿਕਸ ਕਰਕੇ ਨਾ ਤੂੰ ਹੂੰ ਸੋਨੂ ਨਿਗਮ, ਉਦਿਤ ਨਾਰਾਇਣ, ਸੁਰੇਸ਼ ਵਾਡੀਕਰ, ਇਹ ਉਹ ਸਾਰੇ ਮਿਕਸ ਕਰਕੇ ਹੂੰ ਟੋਟਲ ਉਹਨਾਂ ਦਾ ਇੱਕ ਮਤਲਬ ਜਾਰ ਚ ਪਾ ਕੇ ਹੂੰ ਉਹਦੇ ਉੱਤੇ ਤੂੰ ਰਫੀ ਸਾਹਿਬ ਛਿੜਕ ਲੈਣੇ ਸਾਰੇ, ਹਾਏ 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 ਮੁਹੰਮਦ ਰਫੀ ਸਾਹਿਬ ਕੀ ਜ਼ੈਕਾ ਨਿਕਲੇਗਾ। ਕਿਉਂਕਿ ਅੱਲਾ ਨੇ ਵੀ ਛਿੜਕੇ ਇਹਦੇ ਉੱਤੇ ਵਾਹ ਵਾਹ ਸਾਰਿਆਂ ਦੇ, ਆਏ ਤੇ ਹੈ ਤੂੰ ਵੀ ਛਿੜਕ ਲੈਣੇ ਆ। ਤੇ ਮਿੱਠੇ ਹੋ ਜਾਣਗੇ। ਮੈਂ ਕਹਿੰਦਾ ਤੂੰ ਵੇਖੀ ਤੇ ਸਹੀ। ਜਦੋਂ ਸਾਰੇ ਸਰੀਲੇ ਹੋ ਜਾਣ ਹਾਂ ਨਿਹਾਰ ਨੂੰ ਇੱਕ ਚਮਚੀ ਲੈਣੀ ਹੈ ਤੂੰ ਜੂਹੀ ਚਾਵਲਾ ਦੀ। ਇੱਕ ਮਿੰਟ ਬਾਈਪਾਸ ਹਲ ਨਾ ਭੇਜੋ ਉੱਠਿਆ ਸੁਣ ਤੇ ਲਾ, ਉਸਤਾਦ ਜੀ, ਉਹਨੇ ਫੇਰ ਕਹਿਣਾ ਚਮਚੀ ਲੈ ਕੇ ਤੂੰ ਬਾਈਪਾਸ ਨਾਲ ਦੇਣਾ। ਸਮਝ ਆ ਗਈ ਭਾਜੀ। ਤੇ ਰੰਗ ਚਿੱਟਾ ਕਿਸ ਤਰ੍ਹਾਂ ਹੈਗਾ? ਉਹ ਰੰਗ ਚਿੱਟਾ ਤੈਨੂੰ ਅਸੀਂ ਕੱਲ ਦੱਸਾਂਗੇ ਇਸ ਟਾਈਮ ਸੈਰੀ ਆ ਟਾਈਮ, ਸਾਡੇ ਡੱਬੇ ਕਿਉਂਕਿ ਮੁੱਕੇ ਸੈਰੀ ਦਾ ਟਾਈਮ ਹੋ ਗਿਆ। ਨਾਦਰਿਨ ਅਸੀਂ ਸੈਰੀ ਕਰ ਲਈਏ, ਸੈਰੀ ਕਰਕੇ ਕੋਈ ਅੱਲਾ ਤੋਬਾ ਕਰ ਲਈਏ, ਕੋਈ ਨਮਾਜ਼ ਨਮੂਜ਼ ਪੜ੍ਹ ਲਈਏ, ਤੇ ਤੁਹਾਡਾ ਫਿਰ ਇਨਸ਼ਾਅੱਲਾ ਤਾਲਾ ਮੁਲਾਕਾਤ ਹੋਏਗੀ। ਕੱਲ ਨੂੰ ਅਸੀਂ ਨੁਸਖਾ ਦੱਸਾਂਗੇ ਰੰਗ ਚਿੱਟਾ ਕਰਨ ਦਾ, ਪੱਕਾ ਪੱਕਾ। ਠੀਕ ਹੈ ਜੀ, ਓਕੇ ਹੋ ਗਿਆ। ਚਿਹਰਾ ਨੁਸਖਾ। ਆਪਣਾ ਬਹੁਤ ਬਹੁਤ ਖਿਆਲ ਰੱਖਣਾ। ਅੱਲਾ ਹਾਫਿਜ਼।